ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਤੇ ਜੇ ਨਜ਼ਰ ਮਾਰਦੇ ਜਾਈਏ ਤਾਂ ਰਿਪਬਲਿਕਨ ਸਟੀਵ ਹਿਲਟਨ ਡੈਮੋਕ੍ਰੇਟ ਪਾਰਟੀ ਦੇ ਹਾਵੀਅਰ ਬਸੇਰਾ ਉਹਨਾਂ ਦੇ ਨਾਲ ਨਵੰਬਰ ਦੇ ਵਿੱਚ ਉਹਨਾਂ ਦੀ ਭਿੜਤ ਹੋਊਗੀ ਗਵਰਨਰ ਦੀ ਰੇਸ ਦੇ ਲਈ। ਸਾਬਕਾ ਫੌਕਸ ਨਿਊਜ਼ ਦੇ ਜਿਹੜੇ ਹੋਸਟ ਆ ਸਟੀਵ ਹਿਲਟਨ, ਉਹ ਕਹਿੰਦੇ ਵੀ ਐਡਵਾਂਸ ਕਰ ਗਏ ਆ ਜਿਹੜੀ ਆਲ ਪਾਰਟੀ ਪ੍ਰਾਇਮਰੀ ਸੀਗੀ ਜਨਰਲ ਇਲੈਕਸ਼ਨ ਦੇ ਲਈ। ਸੋ ਜਿਹੜੇ ਕਹਿੰਦੇ ਵੀ ਬਹੁਤ ਸਾਰੇ 88% ਜਿਹੜੀਆਂ ਵੋਟਸ ਆ ਉਹ ਟੈਲੀ ਜਿਹੜੀਆਂ ਹੋ ਚੁੱਕੀਆਂ। 1 ਵੀਕ ਹੋ ਗਿਆ ਹੁਣ ਤੱਕ ਇਹ ਇਲੈਕਸ਼ਨਸ ਨੂੰ ਜਿਹੜੀਆਂ ਵੋਟਾਂ ਉਹ ਪਈਆਂ ਹੋਇਆਂ ਨੂੰ, ਤੇ ਹੁਣ ਜਿਹੜਾ ਉਹ ਦੱਸਿਆ ਜਾ ਰਿਹਾ ਵੀ ਜਿਹੜੇ ਸਟੀਵ ਹਿਲਟਨ ਆ ਉਹ ਵੀ ਉੱਥੇ ਪਹੁੰਚ ਗਏ ਨੇ। ਸੋ ਕੈਲੀਫੋਰਨੀਆ ਦੇ ਲਈ ਅਗਲਾ ਜਿਹੜਾ ਗਵਰਨਰ ਆ ਉਹ ਆਈਦਰ ਹਾਵੀਅਰ ਬਸੇਰਾ ਜਾਂ ਸਟੀਵ ਹਿਲਟਨ, ਇੱਕ ਡੈਮੋਕ੍ਰੇਟ ਤੇ ਇੱਕ ਰਿਪਬਲਿਕਨ, ਉਹਨਾਂ ਦੇ ਵਿੱਚੋਂ ਜਿਹੜੀ ਕਿਸੇ ਦੀ ਵਾਰੀ ਆ ਹਰਜੋਤ ਸਿੰਘ ਜੀ ਉਹ ਆਵੇਗੀ। ਕੁਛ ਸਾਲ ਪਹਿਲਾਂ ਕੈਲੀਫੋਰਨੀਆ ਦੇ ਵਿੱਚ ਇਹ ਚੇਂਜਸ ਲਿਆਂਦੇ ਗਏ ਸੀਗੇ ਪ੍ਰਾਇਮਰੀਜ਼ ਨੂੰ ਲੈ ਕੇ। ਆਲ ਪਾਰਟੀ ਪ੍ਰਾਇਮਰੀ ਜਿਹੜੀ ਉਹ ਕਰ ਦਿੱਤੀ ਗਈ ਸੀਗੀ। ਆਲ ਪਾਰਟੀ ਪ੍ਰਾਇਮਰੀ ਦਾ ਮਤਲਬ ਆ ਵੀ ਸਾਰੇ ਹੀ ਪਾਰਟੀਆਂ ਦੇ ਨੁਮਾਇੰਦੇ ਇੱਕੋ ਥਾਂ ਦੇ ਉੱਤੇ ਇਲੈਕਸ਼ਨ ਲੜਨਗੇ ਤੇ ਵੀ ਜਿਹੜੇ ਵੀ ਟੌਪ 2 ਦੇ ਹੋਣਗੇ, ਚਾਹੇ ਉਹ ਸੇਮ ਪਾਰਟੀ ਦੇ ਹੋਣ ਚਾਹੇ ਉਹ ਡਿਫਰੈਂਟ ਪਾਰਟੀ ਦੇ ਹੋਣ, ਉਹਨਾਂ ਨੂੰ ਮੌਕਾ ਜਿਹੜਾ ਉਹ ਮਿਲੇਗਾ। ਬਾਕੀ ਸੂਬਿਆਂ ਦੇ ਵਿੱਚ, ਬਹੁਤ ਸਾਰੇ ਹੋਰ ਸੂਬਿਆਂ ਦੇ ਵਿੱਚ ਪਾਰਟੀ ਵਾਈਜ਼ ਪ੍ਰਾਇਮਰੀ ਹੁੰਦੀ ਆ ਵੀ ਡੈਮੋਕ੍ਰੇਟ ਪਾਰਟੀ ਵਾਲੇ ਵੱਖਰੇ ਕਰਦੇ ਆ, ਰਿਪਬਲਿਕਨ ਪਾਰਟੀ ਵਾਲੇ ਵੱਖਰੇ ਕਰਦੇ ਆ, ਤੇ ਫਿਰ ਉਹਨਾਂ ਦੋਨਾਂ ਪਾਰਟੀਆਂ ਦੇ ਜਿਹੜਾ ਬੰਦਾ ਚੁਣਿਆ ਜਾਂਦਾ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਉਹ ਜਾ ਕੇ 1 on 1 ਜਿਹੜਾ ਉਹਨਾਂ ਦਾ ਮੈਚ ਇੱਕ ਹਿਸਾਬ ਦੇ ਨਾਲ ਪੈਂਦਾ ਆ। ਸੋ ਇਹ ਰਿਜ਼ਲਟਸ ਜਿਹੜੀ ਆ ਵੋਟ ਕਾਊਂਟਿੰਗ ਹੋਈ ਆ। ਸੋ ਇੱਥੋਂ ਇਹ ਅੰਦਾਜ਼ਾ ਜਿਹੜਾ ਹਰਜੋਤ ਸਿੰਘ ਜੀ ਕਿਹਾ ਜਾ ਸਕਦਾ ਆ, ਟੌਮ ਸਟਾਇਰ ਜਿਹੜਾ ਬਿਲੀਅਨੇਅਰ ਸੀਗਾ, ਉਸਨੇ ਕਾਫੀ ਜ਼ੋਰ ਲਾਇਆ। 200 ਮਿਲੀਅਨ ਤੋਂ ਵੱਧ ਦਾ ਖਰਚਾ ਜਿਹੜਾ ਉਸਨੇ ਕੀਤਾ, ਪਰ ਉਸਨੂੰ ਜਿਹੜਾ ਉਹ ਬੂਰ ਨਹੀਂ ਪਿਆ। ਆਲਦੋ ਉਹ ਕਾਫੀ ਨਜ਼ਦੀਕ ਕਹਿ ਸਕਦੇ ਆ ਵੀ ਪਹੁੰਚਿਆ, ਪਰ ਜਿਹੜਾ ਉਹ ਜਿੱਤ ਪ੍ਰਾਪਤ ਕਰਨ ਦੇ ਵਿੱਚ ਨਾਕਾਮਯਾਬ ਜਿਹੜਾ ਉਹ ਰਿਹਾ ਆ। ਸੋ ਉਹ ਤੀਜੇ ਨੰਬਰ ਦੇ ਉੱਤੇ ਜਿਹੜਾ ਟੌਮ ਸਟਾਇਰ ਆ ਉਹ ਰਹਿ ਗਿਆ ਆ। ਸੋ ਦੂਜੇ ਨੰਬਰ ਦੇ ਉੱਤੇ ਹੁਣ ਐਲਾਨ ਇੱਕ ਹਿਸਾਬ ਦੇ ਨਾਲ ਕਰ ਦਿੱਤਾ ਗਿਆ ਆ ਵੀ ਜਿਹੜਾ ਸਟੀਵ ਹਿਲਟਨ ਆ ਉਹ ਰਹਿ ਗਿਆ। 28% ਹਾਵੀਅਰ ਬਸੇਰਾ ਨੂੰ, 25% ਸਟੀਵ ਹਿਲਟਨ ਨੂੰ, ਤੇ 23% ਜਿਹੜੇ ਟੌਮ ਸਟਾਇਰ ਆ ਉਸ ਤੋਂ ਮਿਲੀਆਂ। ਤੇ ਚੌਥੇ ਨੰਬਰ ਦੇ ਉੱਤੇ ਜਿਹੜਾ ਸ਼ੈਰਿਫ ਚੈਡ ਬਿਆੰਕੋ ਆ ਉਹ ਰਿਹਾ। ਇਹ 4 ਜਣੇ ਹੀ ਸਿਰਫ ਜਿਹੜੇ ਡਬਲ ਡਿਜਿਟ ਦੇ ਵਿੱਚ ਪਹੁੰਚਣ 'ਚ ਕਾਮਯਾਬ ਰਹੇ ਸੀਗੇ। ਤੇ ਹਜੇ ਫਾਈਨਲ ਜਿਹੜੀ ਆ ਜਿਹੜੇ ਰਿਜ਼ਲਟਸ ਆ ਉਹ ਹੋਣੇ ਹੈਗੇ ਆ। 2024 ਦੀ ਇਲੈਕਸ਼ਨ ਦੇ ਵਿੱਚ ਟਰੰਪ ਹੋਣੀ ਕੈਲੀਫੋਰਨੀਆ ਨੂੰ ਸਟੇਟ ਨੂੰ 20 ਪੁਆਇੰਟਸ ਦੇ ਨਾਲ ਲੂਜ਼ ਕੀਤਾ ਸੀ, ਤੇ ਪਿਛਲੇ 20 ਸਾਲਾਂ ਦੇ ਵਿੱਚ ਕੈਲੀਫੋਰਨੀਆ 'ਚ ਹਜੇ ਕੋਈ ਰਿਪਬਲਿਕਨ ਗਵਰਨਰ ਨਹੀਂ ਬਣ ਸਕਿਆ। ਜਿਹੜਾ ਹਿਲਟਨ ਆ ਇਹ ਯੂਕੇ ਦਾ ਬੋਰਨ ਆ, ਤੇ ਯੂਕੇ ਦੇ ਪ੍ਰਾਈਮ ਮਿਨਿਸਟਰ ਡੇਵਿਡ ਕੈਮਰੋਨ ਦੀ ਐਜ਼ ਏ ਏਡ ਹੈਲਪ ਕੰਮ ਕਰਦਾ ਸੀ, ਤੇ ਯੂਐਸ ਦਾ ਸਿਟੀਜ਼ਨ ਸਿਰਫ 2021 ਦੇ ਵਿੱਚ ਹੀ ਬਣਿਆ ਹੈਗਾ ਆ। ਤੇ ਟਰੰਪ ਉਹਨਾਂ ਨੇ ਇਸ ਨੂੰ ਇੰਡੋਰਸ ਕੀਤਾ ਸੀ, ਤਾਂ ਕਰਕੇ ਜਿਹੜਾ ਇਹ ਕਾਫੀ ਅੱਗੇ ਗਿਆ ਆ। ਪਰ ਦੇਖਦੇ ਆ ਜਿਹੜਾ ਜ਼ਾਵੀਅਰ ਬਸੇਰਾ ਆ ਉਹਦੀ ਕਿੰਨੀ ਜਿਹੜੀ ਆ ਹੁਣ ਸਪੋਰਟ ਹੁੰਦੀ ਹੈਗੀ ਆ। ਸੋ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਸਟੇਅਰ ਉਸਨੇ $500 ਮਿਲੀਅਨ ਜਿਹੜਾ ਸਪੈਂਡ ਕੀਤਾ ਸੀ, ਪਰ ਉਹ ਤੀਜੇ ਨੰਬਰ ਤੇ ਰਹਿ ਗਿਆ। ਜੀ।